ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ जी की फतेह। मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। ਥੈਂਕ ਯੂ। ਐਂਡ ਡਾਕਟਰ ਸਾਹਿਬ 9 ਅਗਸਤ 2013 25 ਸਾਵਣ ਨਾਨਕ ਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਏ ਹਾਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਪੰਜਾਬ ਤੋਂ ਪਵਨਦੀਪ ਸਿੰਘ ਜੀ ਦੀ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕੁਝ ਦਿਨਾਂ 'ਚ ਮੈਂ ਜ਼ਿਆਦਾ ਬਿਜੀ ਹੋਣ ਕਰਕੇ ਪ੍ਰੋਗਰਾਮ ਦੇਖ ਨਹੀਂ ਸਕਿਆ, ਪਰ ਅੱਜ ਜਦੋਂ ਮੈਂ ਪਿਛਲੇ ਪ੍ਰੋਗਰਾਮ ਦੇਖ ਰਿਹਾ ਸੀ ਤਾਂ ਮੈਨੂੰ ਤੁਹਾਡੇ ਮਾਤਾ ਜੀ ਬਾਰੇ ਪਤਾ ਲੱਗਾ। ਇਹ ਸੁਣ ਕੇ ਬਹੁਤ ਦੁੱਖ ਹੋਇਆ। ਉਹ ਮਾਂ ਜਿਸ ਨੇ ਸਾਡੀ ਕੌਮ ਦੀ ਝੋਲੀ ਇੱਕ ਐਸਾ ਪੁੱਤਰ ਪਾਇਆ ਹੋਵੇ ਜਿਹੜਾ ਸਾਡੀ ਕੌਮ ਲਈ ਤਿਆਰ ਹੋ ਕੇ ਢਾਲ ਬਣ ਕੇ ਖੜਾ ਹੈ, ਉਹ ਸੰਸਾਰ ਨੂੰ ਛੱਡ ਕੇ ਗੁਰਚਰਨਾਂ ਵਿੱਚ ਜਾ ਬਿਰਾਜੇ ਹਨ। ਤੁਹਾਡਾ ਉਸ ਦਿਨ ਵਾਲਾ ਪ੍ਰੋਗਰਾਮ ਦੇਖ ਕੇ ਬਹੁਤ ਖੁਸ਼ੀ ਵੀ ਹੋਈ ਕਿ ਤੁਸੀਂ ਸਾਰੇ ਪ੍ਰੋਗਰਾਮ ਵਿੱਚ ਚੜ੍ਹਦੀ ਕਲਾ ਵਿੱਚ ਹੀ ਲੱਗੇ ਰਹੇ ਸੋ। ਇਹ ਚੜ੍ਹਦੀ ਕਲਾ ਤਾਂ ਸਾਨੂੰ ਗੁਰੂ ਸਾਹਿਬ ਹੀ ਬਖਸ਼ ਗਏ ਹਨ। ਵਾਹਿਗੁਰੂ ਤੁਹਾਨੂੰ ਹੋਰ ਵੀ ਚੜ੍ਹਦੀ ਕਲਾ ਤੇ ਬਲ ਬਖਸ਼ੇ ਤਾਂ ਕਿ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਰੱਖੀ ਗਈ ਖਾਲਿਸਤਾਨ ਦੀ ਨੀਂਹ ਤੇ ਇੱਕ ਕਾਰ ਉਸਾਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ। ਵੀਰ ਪਵਨਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਬੜੇ ਹੌਸਲੇ ਵਾਲੇ ਸ਼ਬਦ ਕਹੇ ਨੇ ਜੀ, ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਚੜ੍ਹਦੀ ਕਲਾ ਸ਼ਬਦ ਹੀ ਸਾਡੀ ਪ੍ਰੋਗਰਾਮਿੰਗ ਦਾ ਹਿੱਸਾ ਹੈ, ਜਿਹੜੀ 10 ਗੁਰੂ ਸਾਹਿਬਾਨ ਨੇ ਔਰ 10ਵੇਂ ਪਾਤਸ਼ਾਹ ਨੇ ਖਾਲਸੇ ਦੇ ਵਜੂਦ ਦੇ ਨਾਲ ਹੀ ਜੋੜੀ ਹੋਈ ਹੈ ਜੀ। ਢਹਿੰਦੀ ਕਲਾ, ਦਿਲਗੀਰੀ, ਗਿਰਾਵਟ, ਉਦਾਸੀ ਜੀ, ਉਪਰਾਮਤਾ ਇਹ ਸਿੱਖ ਡਿਕਸ਼ਨਰੀ ਦੇ ਸ਼ਬਦ ਨਹੀਂ ਨੇ। ਬੇਸ਼ੱਕ ਜ਼ਿੰਦਗੀ ਦੇ ਐਸੇ ਮੁਕਾਮ ਹੁੰਦੇ ਨੇ ਜਿੱਥੇ ਤੁਸੀਂ ਜਜ਼ਬਾਤ ਦੇ ਅਸਰ ਨੂੰ ਕਬੂਲਦੇ ਹੋ, ਪਰ ਜਜ਼ਬਾਤੀ ਹੋਣਾ ਤੇ ਢਹਿੰਦੀ ਕਲਾ 'ਚ ਹੋਣਾ ਇਹ ਦੋਵੇਂ ਬਿਲਕੁਲ ਅਲੱਗ ਸ਼ਬਦ ਨੇ ਜੀ। ਔਰ ਮੈਂ ਸਮਝਦਾ ਵੀ ਵੀਰ ਨੇ ਬਿਲਕੁਲ ਠੀਕ ਕਿਹਾ ਕਿ ਵੀ ਸਾਡੇ ਸਾਹਮਣੇ ਕੌਮ ਦੇ 1.5 ਲੱਖ ਉਹ ਸਾਡੇ ਕੌਮੀ ਯੋਧੇ ਨੇ, ਸਿੰਘ ਸਿੰਘਣੀਆਂ ਨੇ ਜਿਨ੍ਹਾਂ ਨੇ ਸ਼ਹਾਦਤਾਂ ਪਾਈਆਂ ਨੇ ਜੀ, ਕੌਮ ਦੇ ਲਈ ਕੁਰਬਾਨੀਆਂ ਕੀਤੀਆਂ ਔਰ ਉਸ ਰਸਤੇ ਤੇ ਤੁਰੇ। ਜਿਵੇਂ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਖਾਲਿਸਤਾਨ ਦੀ ਨੀਂਹ ਰੱਖਣ ਦਾ ਜ਼ਿਕਰ ਕੀਤਾ ਸੀ ਕਿ ਹਰਿਮੰਦਰ ਸਾਹਿਬ ਤੇ ਹਮਲਾ ਹੋਇਆ, ਇਹ ਫੌਜ ਆਈ ਜੀ ਤੇ ਨੀਂਹ ਰੱਖੀ ਜਾਏਗੀ। ਸੋ ਸਾਡਾ ਹੁਣ ਤਾਂ ਇਹੀ ਜ਼ੋਰ ਹੋਣਾ ਚਾਹੀਦਾ ਵੀ ਅਸੀਂ ਕਿਵੇਂ ਸ਼ਹੀਦਾਂ ਦੇ ਖੂਨ ਦਾ ਹੱਕ ਲਈਏ ਔਰ ਇਸ ਰਸਤੇ ਤੇ ਸਾਬਤ ਕਦਮੀ ਦੇ ਨਾਲ ਤੁਰੀਏ ਜੀ। ਵੀਰ ਪਵਨਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਸਾਡੀ ਅਗਲੀ ਈਮੇਲ ਸਿਡਨੀ ਆਸਟ੍ਰੇਲੀਆ ਤੋਂ ਵੀਰ ਕਿੱਕਰ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਗੁਰਫਤਿਹ। ਮੈਂ ਤੁਹਾਡੇ ਮਾਤਾ ਜੀ ਦੇ ਵਿਛੋੜੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਾ ਹਾਂ। ਟੀਵੀ 84 ਨੇ ਕੰਵਰ ਸੰਧੂ ਦੀ ਆਪਰੇਸ਼ਨ ਬਲੂ ਸਟਾਰ ਉੱਤੇ ਬਣਾਈ ਗਈ ਡਾਕੂਮੈਂਟਰੀ ਦੀ ਪੜਚੋਲਾਤਮਕ ਪੜਤਾਲ ਕਰਵਾ ਕੇ ਕੌਮ ਦੀ ਬੜੀ ਸੇਵਾ ਕੀਤੀ ਹੈ। ਭਾਈ ਪ੍ਰਭਸ਼ਰਨਦੀਪ ਸਿੰਘ ਨੇ ਬੜੇ ਹੀ ਵਧੀਆ ਅੰਦਾਜ਼ ਨਾਲ ਕੰਵਰ ਸੰਧੂ ਦੀ ਇੱਕ ਇੱਕ ਗੱਲ ਦਾ ਠੀਕ ਮੁਤਾਲਿਆ ਕੀਤਾ ਹੈ। ਪ੍ਰਭਸ਼ਰਨਦੀਪ ਸਿੰਘ ਸਿੱਖ ਕੌਮ ਦੇ ਉੱਭਰ ਰਹੇ ਬੁੱਧੀਜੀਵੀ ਹਨ ਅਤੇ ਸਾਨੂੰ ਉਹਨਾਂ ਤੋਂ ਬਹੁਤ ਆਸਾਂ ਹਨ। ਮੈਨੂੰ ਇਸ ਗੱਲ ਦਾ ਫਿਕਰ ਹੈ ਕਿ ਕੁਝ ਇਹੋ ਜਿਹੇ ਮੁੱਦੇ ਹਨ ਜਿਨ੍ਹਾਂ ਉੱਤੇ ਸਿੱਖ ਕੌਮ ਦਫਾੜ ਹੈ, ਪਰ ਇਹ ਦੋਵੇਂ ਹੀ ਧਿਰਾਂ ਸਿੱਖ ਕੌਮ ਦੀ ਆਜ਼ਾਦੀ ਦੇ ਹਮਾਇਤੀ ਹਨ। ਇਹੋ ਜਿਹੇ ਵਿਵਾਦਗ੍ਰਸਤ ਮੁੱਦਿਆਂ ਨੂੰ ਉਤਸ਼ਾਹਿਤ ਕਰਨਾ ਜਿੱਥੇ ਸਿੱਖ ਆਜ਼ਾਦੀ ਲਹਿਰ ਨੂੰ ਢਾਹ ਲਾਉਂਦਾ ਹੈ, ਉੱਥੇ ਅੱਡ-ਅੱਡ ਵਿਦਵਾਨਾਂ ਦੇ ਸਤਿਕਾਰ ਵਕਾਰ ਨੂੰ ਵੀ ਚੱਕੀ ਬਣਾ ਦਿੰਦਾ ਹੈ, ਜਦੋਂ ਕਿ ਉਹ ਇੱਕ ਦੂਸਰੇ ਦੇ ਖਿਲਾਫ ਦੂਸ਼ਣਬਾਜ਼ੀ ਵਿੱਚ ਉਲਝ ਜਾਂਦੇ ਹਨ। ਸੋ ਮੇਰੀ ਸਾਰੇ ਸਿੱਖ ਵਿਦਵਾਨਾਂ ਅਤੇ ਆਜ਼ਾਦੀ ਲਈ ਲੜਨ ਵਾਲੇ ਯੋਧਿਆਂ ਨੂੰ ਦੋ ਹੱਥ ਜੋੜ ਬੇਨਤੀ ਹੈ ਕਿ ਉਹ ਇਹੋ ਜਿਹੇ ਵਿਵਾਦਗ੍ਰਸਤ ਮੁੱਦਿਆਂ ਵਿੱਚ ਨਾ ਉਲਝਣ ਜਿਹੜੇ ਕੌਮ ਨੂੰ ਵੰਡਦੇ ਹਨ। ਸਾਨੂੰ ਏਕਤਾ ਦੀ ਲੋੜ ਹੈ, ਨਾ ਕਿ ਵੰਡੀਆਂ ਅਤੇ ਫੁੱਟ ਦੀ। ਡਾਕਟਰ ਸਾਹਿਬ ਇਸ ਵਿਸ਼ੇ ਤੇ ਆਪਣੇ ਵਿਚਾਰ ਜ਼ਰੂਰ ਦੱਸਣਾ ਜੀ। ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਕਿੱਕਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਸਿਡਨੀ ਆਸਟ੍ਰੇਲੀਆ ਤੋਂ ਲਿਖਿਆ ਜੀ। ਉਹਨਾਂ ਨੇ ਮਾਤਾ ਜੀ ਦੇ ਵਿਛੋੜੇ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ, ਇਸ ਦੇ ਲਈ ਵੀ ਉਹਨਾਂ ਦੀ ਮਿਹਰਬਾਨੀ, ਸ਼ੁਕਰਗੁਜ਼ਾਰੀ ਜੀ। ਦੋ ਇਸ਼ੂ ਉਹਨਾਂ ਨੇ ਟੱਚ ਕੀਤੇ ਨੇ ਆਪਣੀ ਲਿਖਤ ਦੇ ਵਿੱਚ, ਕਿਉਂਕਿ ਜਦੋਂ ਕੰਵਰ ਸੰਧੂ ਦੀ ਡਾਕੂਮੈਂਟਰੀ ਆਈ, ਹੁਣ ਤਾਂ ਜਿਹੜਾ ਉਹਨਾਂ ਦਾ ਡੇ ਐਂਡ ਨਾਈਟ ਪ੍ਰੋਗਰਾਮ ਹੈ ਉਹਦੇ 'ਚੋਂ ਕੰਵਰ ਸੰਧੂ ਔਰ ਉਹਨਾਂ ਦੀ ਟੀਮ ਅਸਤੀਫਾ ਦੇ ਕੇ ਚਲੇ ਗਏ ਨੇ ਜੀ। ਹਾਲਾਂਕਿ ਉਹਨਾਂ ਨੇ ਜਿਹੜਾ ਸੁਨੇਹਾ ਦਿੱਤਾ ਉਹਦੇ 'ਚ ਉਹਨਾਂ ਨੇ ਆਰਥਿਕ ਕਾਰਨ ਦੱਸਿਆ ਕਿ ਕਿਵੇਂ ਬਾਦਲ ਟੱਬਰ ਨੇ ਪੰਜਾਬ ਦੇ ਵਿੱਚ ਬਾਕੀ ਸਾਰੇ ਨੈਟਵਰਕਸ ਨੂੰ ਕਿਵੇਂ ਉਹਨਾਂ ਨੇ ਹਾਰਮ ਕੀਤਾ ਹੈ, ਕਿਵੇਂ ਉਹਨਾਂ ਨੇ ਮੋਨੋਪਲਾਈਜ਼ ਕੀਤਾ ਹੈ, ਮੋਨੋਪਲੀ ਬਣਾਈ ਹੈ ਜੀ। ਔਰ ਅਸੀਂ ਇਸ ਲਈ ਹਮਦਰਦੀ ਦਾ ਇਜ਼ਹਾਰ ਵੀ ਕਰਦੇ ਹਾਂ ਕਿ ਵੀ
ਕੰਪੀਟੀਸ਼ਨ ਬਿਲਕੁਲ ਹੀ ਖਤਮ ਕਰ ਦਿੱਤਾ ਇਹਨਾਂ ਨੇ, ਔਰ ਵਨ ਸਾਈਡਡ ਜੋ ਬਾਦਲ ਟੱਬਰ ਦੀ ਮੋਨੋਪਲੀ ਹੈ ਉਸ ਮੁਤਾਬਕ ਹੀ ਚੱਲ ਰਿਹਾ। ਆਪਸ ਲੜਦੇ ਰਹਿਣ, ਦੋਨੋਂ ਪਾਸਿਆਂ ਦੀ ਕੁਛ ਨਾ ਕੁਛ ਗੱਲ ਬਾਹਰ ਨਿਕਲਦੀ ਰਹੇ ਤੇ ਉਸ ਦੇ ਨਾਲ ਇੱਕ ਕ੍ਰੀਏਟਿਵ ਡਿਬੇਟ ਵੀ ਅੱਗੇ ਤੁਰਦੀ ਹੈ ਜੀ। ਲੇਕਿਨ ਜਦੋਂ ਉਹਨਾਂ ਨੇ 9 ਸੀਰੀਜ਼ ਦੇ ਵਿੱਚ ਕੰਵਰ ਸੰਧੂ ਹੋਰਾਂ ਦੀ ਦਰਬਾਰ ਸਾਹਿਬ ਤੇ ਹਮਲੇ ਦੀ ਡਾਕੂਮੈਂਟਰੀ ਆਈ ਤੇ ਜ਼ਾਹਰ ਹੈ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਸਾਨੂੰ ਵੀ ਕਿਹਾ ਕਿ ਵੀ ਅਸੀਂ ਇਸ ਦੇ ਉੱਤੇ ਰਿਸਪੌਂਡ ਕਰੀਏ। ਹਾਲਾਂ ਅਸੀਂ ਇੱਕ ਅੱਧੀ ਟਿੱਪਣੀ ਕੀਤੀ ਜੀ, ਜਿਹਦਾ ਕੰਵਰ ਸੰਧੂ ਨੇ ਵੀ ਜਿਹੜਾ ਫਿਰ ਨੋਟਿਸ ਲਿਆ ਤੇ ਉਹਨਾਂ ਨੇ ਇਹ ਕਿਹਾ ਕਿ ਜੀ ਨਹੀਂ, ਉਹਨਾਂ ਨੇ ਆਪਣੇ ਸਟੈਂਡ ਨੂੰ ਸਪਸ਼ਟ ਕੀਤਾ ਜੋ ਵੀ ਉਹਨਾਂ ਦੀ ਲਾਈਨ ਹੈ ਜੀ। ਪਰ ਫਿਰ ਵੀ ਸਾਡੇ ਕੋਲ ਬਹੁਤ ਸਾਰੀਆਂ ਐਸੀਆਂ ਲਿਖਤਾਂ ਔਰ ਕਮਿਊਨੀਕੇਸ਼ਨ ਸੀ ਜਿਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਉਹਨਾਂ ਦੀ ਹਰ ਸੀਰੀਅਲ ਨੂੰ ਰਿਬਟਲ ਉਹਦੀ ਦਿੱਤੀ ਜਾਏ ਜਾਂ ਉਹਦਾ ਜਵਾਬ ਦਿੱਤਾ ਜਾਏ। ਜੀ। ਸਰ ਪ੍ਰਭਸ਼ਰਨਦੀਪ ਸਿੰਘ ਜਿਹੜੇ ਨੇ ਇਹ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਡਾਕਟਰੇਟ ਕਰ ਰਹੇ ਨੇ ਸਿੱਖ ਸਟੱਡੀਜ਼ ਦੇ ਉੱਤੇ। ਜੀ। ਉਹਨਾਂ ਦੇ ਨਾਲ ਸਾਡਾ ਸੰਪਰਕ ਹੋਇਆ ਤੇ ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਕਿ ਉਹ 5 ਸੀਰੀਜ਼ ਦੇ ਵਿੱਚ ਇਹ ਸਾਰੇ ਪਾਰਟ ਨੂੰ ਜਿਹੜਾ ਉਹ ਦੇਖਣ, ਉਹਨਾਂ ਸਾਰੀਆਂ 9 ਸੀਰੀਜ਼ ਨੂੰ, ਔਰ ਉਹਦਾ ਪੂਰਾ ਪੜਚੋਲਾਤਮਕ ਜਿਹੜਾ ਰਿਵਿਊ ਹੈ ਉਹ ਦੇਣ। ਜੀ। ਸੋ ਉਹਨਾਂ ਨੇ ਇਹ ਕੰਮ ਬੜੀ ਖੂਬਸੂਰਤੀ ਦੇ ਨਾਲ ਕੀਤਾ ਔਰ ਜਿਹੜੇ ਵੀ ਵੀਰ ਭੈਣਾਂ ਇਸ ਨੂੰ ਦੇਖਣਾ ਚਾਹਣ, 5 ਜਿਹੜੇ ਸੀਰੀਅਲ ਨੇ ਉਹਨਾਂ ਦੀ ਰੀਬਟਲ ਦੇ ਅਪਲੋਡ ਹੋ ਚੁੱਕੇ ਨੇ। ਜੀ। ਸੋ ਉਹ ਉਹਨਾਂ ਨੂੰ ਦੇਖ ਸਕਦੇ ਨੇ। ਸੋ ਸਰ ਕਿੱਕਰ ਸਿੰਘ ਜੀ ਨੂੰ ਇਹ ਬਹੁਤ ਚੰਗਾ ਲੱਗਾ ਵੀ TV 84 ਨੇ ਪੰਥ ਦੀ ਸੇਵਾ ਕੀਤੀ ਹੈ। ਜੀ। ਅਸੀਂ ਸਮਝਦੇ ਹਾਂ ਵੀ ਸਾਡਾ ਫਰਜ਼ ਸੀ। ਸੇਵਾ ਤਾਂ ਆਪਣੀ ਸੇਵਾ ਆਪ ਕੌਣ ਕਰਦਾ, ਅਸੀਂ ਪੰਥ ਦੀ ਚੜ੍ਹਦੀ ਕਲਾ ਲੋਚਦੇ ਹਾਂ ਔਰ ਜਿਹੜਾ ਵੀ ਸਾਨੂੰ ਲੱਗਦਾ ਹੈ ਵੀ ਕੋਈ ਪਾਰਟ ਭੰਬਲ ਭੂਸਾ ਪੈਦਾ ਕਰਦਾ ਹੈ ਜਾਂ ਸਿਚੁਏਸ਼ਨ ਨੂੰ ਕਨਫਿਊਜ਼ ਕਰਦਾ ਹੈ, ਉਹਦੇ ਵਿੱਚ ਕਲੈਰਿਟੀ ਲਿਆਉਣਾ ਇਹ ਸਾਡੇ ਫਰਜ਼ ਨੇ। ਦੂਸਰਾ ਪਾਰਟ ਜਿਹੜਾ ਉਹਨਾਂ ਨੇ ਇਹ ਕਿਹਾ ਔਰ ਬਿਲਕੁਲ ਠੀਕ ਕਿਹਾ, ਅਸੀਂ ਕੋਸ਼ਿਸ਼ ਕਰਦੇ ਹਾਂ ਫਿਰ ਵੀ ਕਈ ਵਾਰ ਕਈ ਸਾਡੇ ਦਰਸ਼ਕ ਔਰ ਕਈ ਵਾਰੀ ਮੈਨੂੰ ਕੁਛ ਈਮੇਲਸ ਜਿਹੜੀਆਂ ਨੇ ਬਲੌਕ ਕਰਨੀਆਂ ਪੈਂਦੀਆਂ ਪੜ੍ਹਨ ਤੋਂ, ਜਾਂ ਮੈਂ ਨਹੀਂ ਪੜ੍ਹਦਾ ਕਿਉਂਕਿ ਬਾਰ-ਬਾਰ ਕਹਿਣ ਦੇ ਬਾਵਜੂਦ ਕਿ ਭਾਈ ਆਹ ਜਿਹੜੇ ਮੁੱਦੇ ਨੇ ਇਹਨਾਂ ਨੂੰ ਨਾ ਲਿਆਓ। ਜੀ। ਪਤਾ ਨਹੀਂ ਸਾਡੀ ਓਬਸੈਸ਼ਨ ਉਹਨਾਂ ਚੀਜ਼ਾਂ ਦੇ ਨਾਲ ਹੈ ਜਾਂ ਸਾਨੂੰ ਗੱਲ ਹੋਰ ਕੋਈ ਇੰਪੋਰਟੈਂਟ ਨਹੀਂ ਲੱਗਦੀ। ਜੀ। ਤੇ ਇਹੀ ਹਾਲ ਸਾਡੇ ਫਿਰ ਸਕਾਲਰਸ ਦਾ ਵੀ ਹੁੰਦਾ ਵੀ ਪਹਿਲਾਂ ਤਾਂ ਉਹ ਉਤਸ਼ਾਹ ਦੇ ਨਾਲ ਇੱਕ ਜਾਂ ਦੂਸਰੇ ਓਪੀਨੀਅਨ ਦੇ ਨਾਲ ਲੱਗ ਜਾਂਦੇ ਨੇ, ਫਿਰ ਜਦੋਂ ਦੂਜੇ ਪਾਸਿਓਂ ਕਿਸੇ ਨੂੰ ਕੋਈ RSS ਦਾ ਏਜੰਟ ਦੱਸਦਾ ਹੈ, ਕੋਈ ਕਾਂਗਰਸੀ ਏਜੰਟ ਦੱਸਦਾ ਹੈ, ਕੋਈ ਗਰੀਡੀ ਕਹਿੰਦਾ ਹੈ, ਕੋਈ ਗੁੰਮਰਾਹ ਕਹਿੰਦਾ ਹੈ, ਕੋਈ ਸੋ ਕਾਲਡ ਵਿਦਵਾਨ ਕਹਿੰਦਾ, ਫਿਰ ਜਿਨ੍ਹਾਂ ਨੇ ਉਤਸ਼ਾਹ ਨਾਲ ਕੋਈ ਕੰਮ ਕਰਨਾ ਵੀ ਹੋਇਆ, ਔਰ ਜਿਵੇਂ ਭਾਈ ਸਾਹਿਬ ਨੇ ਕਿਹਾ ਵੀ ਦੁੱਖ ਦੀ ਗੱਲ ਤਾਂ ਇਹ ਹੁੰਦੀ ਹੈ ਵੀ ਇੱਕ ਤਾਂ ਉਹ ਨੇ ਜਿਹੜੇ ਲਿਓ ਰੱਥੇ ਨੇ ਜੀ, ਉਹਨਾਂ ਦਾ ਸਾਨੂੰ ਕੋਈ ਦੁੱਖ ਨਹੀਂ, ਉਹ ਕਿਤੇ ਟੱਕਰਾਂ ਮਾਰਨ ਉਹਨਾਂ ਨਾਲ ਕੀ ਫਰਕ ਪੈਂਦਾ। ਪਰ ਧਿਰਾਂ ਜਿਹੜੀਆਂ ਡਿਬੇਟ 'ਚ ਜਾ ਰਹੀਆਂ ਹੁੰਦੀਆਂ ਨੇ, ਜੇ ਦੋਨੋਂ ਹੀ ਉਹ ਖਾਲਿਸਤਾਨ ਦੀਆਂ ਹਮਾਇਤੀ ਨੇ, ਆਜ਼ਾਦੀ ਪਸੰਦ ਨੇ, ਸੰਘਰਸ਼ ਪੱਖੀ ਨੇ, ਤੇ ਜਿਹੜੀ ਐਨਰਜੀ ਉਹਨਾਂ ਨੂੰ ਇਕੱਠੇ ਹੋ ਕੇ ਸੰਘਰਸ਼ ਵਿਰੋਧੀਆਂ ਦੇ ਜਿਹੜੇ ਵਾਰ ਨੇ ਸਾਡੇ ਤੇ ਇੰਟੈਲੈਕਚੁਅਲ, ਉਹਨਾਂ ਵੱਲ ਲਾਉਣੀ ਚਾਹੀਦੀ ਸੀ, ਉਹ ਆਪਸ ਦੇ ਵਿੱਚ ਖਹਿਬੜਬਾਜ਼ੀ ਹੁੰਦੀ ਹੈ ਜੀ। ਔਰ ਬਹਿਸ ਕਦੇ ਕਿਸੇ ਨਤੀਜੇ ਤੇ ਪਹੁੰਚਦੀ ਨਹੀਂ, ਕਿਉਂਕਿ ਉਸਾਰੂ ਵਿਚਾਰ ਵਟਾਂਦਰੇ ਨਹੀਂ ਨੇ, ਹੋ ਵੀ ਨਹੀਂ ਸਕਦੇ, ਅੱਜ ਦੇ ਮਾਹੌਲ 'ਚ ਨਹੀਂ ਹੋ ਸਕਦੇ। ਇਹ ਗੱਲ ਅਸੀਂ ਰਿਪੀਟਡਲੀ ਇਹ ਗੱਲ ਕਹਿੰਦੇ ਹਾਂ ਵੀ ਜਿਹੜੇ ਮੁੱਦੇ ਸਾਡੇ ਲਈ ਸੰਵੇਦਨਸ਼ੀਲਤਾ ਰੱਖਦੇ ਨੇ, ਸੈਂਸਿਟਿਵ ਮੁੱਦੇ ਨੇ, 3 ਸਦੀਆਂ ਤੋਂ ਕੁਝ ਚੀਜ਼ਾਂ ਬਾਰੇ 2 ਰਾਵਾਂ ਰਹੀਆਂ ਨੇ। ਸਿੱਖ ਰਹਿਤ ਮਰਿਆਦਾ ਵੀ ਜਦੋਂ ਹੋਣ ਚਾਹੀ ਉਦੋਂ ਵੀ ਕੁਝ ਮੁੱਦੇ ਜਿਹੜੇ ਨੇ ਉਹ ਰਿਜ਼ੋਲਵ ਨਹੀਂ ਹੋਏ, ਇਸ ਲਈ ਇੱਕ ਮਿਡਲ ਲਾਈਨ ਲੈ ਲਈ ਗਈ ਤਾਂ ਕਿ ਜਿਹੜੇ 98% ਚੀਜ਼ਾਂ ਤੇ ਸਾਡੀ ਸਹਿਮਤੀ ਹੈ ਘੱਟੋ ਘੱਟ ਉਹਨੂੰ ਤਾਂ ਇੰਪਲੀਮੈਂਟ ਕਰਵਾ ਲਿਆ ਜਾਏ ਜੀ। ਸੋ ਅਸੀਂ ਸਮਝਦੇ ਹਾਂ ਵੀ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਜਦੋਂ ਇੱਕ ਵਾਰ ਉਹਨਾਂ ਡਿਬੇਟਸ ਦਾ ਤੁਸੀਂ ਸ਼ਿਕਾਰ ਹੋ ਜਾਂਦੇ ਹੋ ਫਿਰ ਉਹਨਾਂ 'ਚੋਂ ਨਿਕਲਿਆ ਨਹੀਂ ਜਾਂਦਾ। ਔਰ ਤੁਹਾਡੇ 99 ਚੰਗੇ ਕੰਮ ਜਿਹੜੇ ਨੇ, ਜੇ ਦੂਸਰੀ ਧਿਰ ਨੂੰ ਜਿਹਦਾ ਕਿਸੇ ਹੋਰ ਵਿਊ ਪੁਆਇੰਟ ਦੇ ਨਾਲ ਨਿਸ਼ਚੈ ਹੈ, ਜਿਹੜਾ ਤੁਹਾਡਾ ਵਿਊ ਪੁਆਇੰਟ ਨਹੀਂ ਹੈ, ਉਹ ਤੁਹਾਨੂੰ ਵੀ ਬਿਲਕੁਲ ਟਰੈਸ਼ ਕਰ ਦੇਗਾ ਜੀ। ਸੋ ਅਸੀਂ ਯਤਨ ਕਰਦੇ ਹਾਂ ਆਪਣੇ ਤੌਰ ਤੇ, ਔਰ ਇਹਨਾਂ ਪਿਛਲੇ 20-25 ਸਾਲਾਂ 'ਚ ਰੇਡੀਓ ਟਾਕ ਸ਼ੋਜ਼ ਹੋਣ, ਲਿਖਤਾਂ ਹੋਣ, ਕਿਉਂਕਿ ਲਿਖਤਾਂ 'ਚ ਤਾਂ ਫਿਰ ਵੀ ਤੁਹਾਡੇ ਕੋਲ ਚੋਇਸ ਹੁੰਦੀ ਆ ਤੁਸੀਂ ਕੀ ਲਿਖਣਾ ਕੀ ਨਹੀਂ ਲਿਖਣਾ ਜੀ। ਈਵਨ ਜਦੋਂ ਤੁਸੀਂ ਗੁਰਦੁਆਰਾ ਜਾਂ ਦੂਸਰੇ ਪਲੇਟਫਾਰਮਸ ਤੇ, ਪੰਥਕ ਪਲੇਟਫਾਰਮ ਤੇ ਬੋਲਦੇ ਹੋ, ਉਦੋਂ ਵੀ ਤੁਹਾਡੇ ਕੋਲ ਚੋਇਸ ਹੁੰਦੀ ਹੈ ਜੀ। ਪਰ ਰੇਡੀਓ ਟਾਕ ਸ਼ੋਜ਼ ਤੇ ਬਿਲਕੁਲ ਨਹੀਂ ਹੁੰਦੀ ਜੀ ਜੀ, ਕਿਉਂਕਿ ਉਹਦੇ 'ਚ ਤਾਂ ਕਿਹਨੇ ਕੀ ਸਵਾਲ ਪੁੱਛਣਾ ਹੈ, ਤੁਹਾਡਾ ਉਹਦੇ 'ਤੇ ਕੋਈ ਕੰਟਰੋਲ ਨਹੀਂ ਹੈ। ਪਰ ਇਹਦੇ ਬਾਵਜੂਦ ਅਸੀਂ ਇਹਨੂੰ ਹੈਂਡਲ ਕਰਨ ਦਾ ਯਤਨ ਕਰਦੇ ਹਾਂ। ਕਈ ਵਾਰ ਜੇ ਕੁਛ ਨਾ ਕੁਛ ਕਿਹਾ ਜਾਂਦਾ ਹੈ ਜਿਹਦਾ ਮਤਲਬ ਉਹ ਨਹੀਂ ਹੁੰਦਾ, ਫਿਰ ਵੀ ਕੁਛ ਨਾ ਕੁਛ ਪ੍ਰੋਟੈਸਟ ਆ ਜਾਂਦੇ ਨੇ ਕਿ ਜੀ ਦੇਖੋ ਡਾਕਟਰ ਸਾਹਿਬ ਨੂੰ ਤਾਂ ਅਸੀਂ ਇਹ ਸਮਝਦੇ ਸੀ ਤੇ ਉਹਨਾਂ ਨੇ ਆਹ ਕਹਿ ਦਿੱਤਾ ਜੀ। ਸੋ ਮੈਂ ਇਹ ਸਮਝਦਾ ਵੀ ਵੀਰ ਕਿੱਕਰ ਸਿੰਘ ਹੋਰਾਂ ਨੇ ਬਿਲਕੁਲ ਠੀਕ ਕਿਹਾ। ਇਸ ਵੇਲੇ ਸਾਡਾ ਫੋਕਸ ਸਿਰਫ ਇੱਕ ਗੱਲ ਤੇ ਹੋਣਾ ਚਾਹੀਦਾ, ਉਹ ਇੰਟੈਲੈਕਚੁਅਲ ਹੋਣ,
ਪ੍ਰੋਫੈਸਰ ਹੋਣ, ਸਾਡੇ ਕਥਾਵਾਚਕ ਹੋਣ, ਪ੍ਰਚਾਰਕ ਸ਼੍ਰੇਣੀ ਹੋਏ, ਸਾਡੇ ਸਿਆਣੇ ਧਾਰਮਿਕ ਬੰਦੇ, ਗੁਰਮੁਖ ਪ੍ਰਚਾਰਕ, ਸੰਤ, ਇਹ ਸਾਰੀਆਂ ਸ਼੍ਰੇਣੀਆਂ ਜਿਹੜੀਆਂ ਨੇ ਜਿਨ੍ਹਾਂ ਨੇ ਆਪੋ ਆਪਣੇ ਖਿੱਤਿਆਂ ਦੇ ਵਿੱਚ ਪੰਥ ਦੀ ਸੇਵਾ ਦੀ ਇਸ ਪਿਰਤ ਨੂੰ ਅੱਗੇ ਤੋਰਿਆ, ਜਿਹੜੀ ਕਿ ਗੁਰੂ ਸਾਹਿਬਾਨ ਨੇ ਸਾਨੂੰ ਬਖਸ਼ੀ ਹੋਈ ਹੈ ਕਿ ਭਾਈ ਸਿੱਖ ਨੇ ਜਿਹੜਾ ਆਪ ਜਪੈ ਅਵਰੈ ਨਾਮ ਜਪਾਵੇ, ਇਹ ਸਾਡੇ ਜ਼ਿੰਮੇ ਵੀ ਹੈ ਜੀ। ਤੇ ਉਹਨਾਂ ਦਾ ਇਹ ਫਰਜ਼ ਬਣਦਾ ਹੈ ਕਿ ਇੱਕ ਗੱਲ ਤੇ ਫੋਕਸ ਕਰਨ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤ। ਤੇ ਜੇ ਸਾਡਾ ਫੋਕਸ ਠੀਕ ਰਹੇਗਾ ਫਿਰ ਅਸੀਂ ਬਹੁਤ ਸਾਰੀ એનર્ਜੀ ਸੇਵ ਕਰਾਂਗੇ, ਰਿਸੋਰਸ ਸੇਵ ਕਰਾਂਗੇ, ਜਿਹੜੇ ਅਸੀਂ ਇੱਕ ਦੂਜੇ ਨੂੰ ਜਿਹੜਾ ਉਹ ਥੱਲਾ ਦਿਖਾਉਣ ਦੇ ਲਈ ਜਾਂ ਇੱਕ ਦੂਜੇ ਦੀ ਹੇਠੀ ਕਰਨ ਦੇ ਲਈ ਇਸਤੇਮਾਲ ਕਰਦੇ ਹਾਂ। ਜੀ ਡਾਕਟਰ ਸਾਹਿਬ, ਮੈਂ ਅਗਲੀ ਈਮੇਲ ਪੜ੍ਹਨ ਤੋਂ ਪਹਿਲਾਂ ਬ੍ਰੇਕ ਤੇ ਜਾਣਾ ਚਾਹਾਂਗੀ। ਵੀਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।